ਤੁਹਾਨੂੰ ਲੱਗਦਾ ਹੈ ਵੀ ਇਸ ਈਅਰ ਦੇ ਵਿੱਚ ਜਿੰਨਾ ਪ੍ਰੈਸ਼ਰ ਵੀ ਜ਼ਿਆਦਾ ਆ ਤੇ ਇਹ ਸਾਰੀਆਂ ਚੀਜ਼ਾਂ ਟੈਕਨੀਕੈਲਿਟੀਜ਼ ਜ਼ਿਆਦਾ ਇਸ ਦੇ ਵਿੱਚ ਰਹਿਣਗੀਆਂ, ਚੇਂਜ ਕੰਟਰੀ ਕੰਡੀਸ਼ਨਸ, ਉੱਦਾਂ ਉੱਥੇ ਹੁਣ ਇਲੈਕਸ਼ਨਸ ਵੀ ਆਉਣੀ ਆ, ਬੜਾ ਕੁਛ ਜਿਹੜਾ ਉਹ ਚੱਲ ਰਿਹਾ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਨੈਵੀਗੇਟ ਹੋਣਾ ਹੈ ਸਾਰਾ ਕੁਛ? ਜੀ, ਸੋ ਇਹਦੇ ਨਾ ਇਹੀ ਜੇ ਗੱਲ ਨੂੰ ਮੈਂ ਇਹੀ ਵਾਲੇ ਜੱਜ ਸਾਹਿਬ ਦੀ ਜੇ ਐਗਜ਼ਾਮਪਲ ਦੇਵਾਂ ਤੁਹਾਡਾ ਸਵਾਲ ਦਾ ਜਵਾਬ ਦਿੰਦੇ ਹੋਏ। ਸੋ ਅੱਜ ਜਿਹੜਾ ਕੇਸ ਸੀਗਾ ਹੁਣੇ ਜਿਹੜਾ ਹੋ ਗਿਆ ਹਟਿਆ, ਇਹਦੇ ਵਿੱਚ ਕੀ ਸੀਗਾ ਕਿ ਅਸਾਲਮ ਆਫਿਸ ਤੋਂ ਰੈਫਰਲ ਸੀਗਾ। ਇਹਦੀ ਵੀ ਵੀਡੀਓ ਹੋਊਗੀ, ਆਪੇ ਦੱਸੂਗਾ ਇਹ ਕੀ ਆ। ਤੇ ਅਸਾਲਮ ਆਫਿਸ ਤੋਂ ਰੈਫਰਲ ਹੋਇਆ। ਅਸਾਲਮ ਆਫਿਸ 'ਚ ਇਹਨੇ ਕਿਸੇ ਪੈਰਾਲੀਗਲ ਦੀ ਹੈਲਪ ਲਈ ਸੀਗੀ, ਜਿਹੜੇ ਆਪਣੇ ਬੈਠੇ ਆ ਕਮਿਊਨਿਟੀਆਂ 'ਚ। ਸੋ ਜਦੋਂ ਕਲਾਇੰਟ ਨਾਲ ਗੱਲ ਕਰਦੇ ਹੋ ਕੀ ਹੁੰਦਾ, ਕਹਿੰਦਾ ਯਾਰ ਵਕੀਲਾਂ ਕੋਲ ਜਾਂਦੇ, ਵਕੀਲ ਗੱਲ ਨਹੀਂ ਕਰਦੇ, ਡਰ ਲੱਗਦਾ ਸਾਨੂੰ ਨਾ। ਪੈਰਾਲੀਗਲਾਂ ਕੋਲ ਚੱਲਦੇ ਆ, ਪੈਰਾਲੀਗਲ ਕਹਿੰਦਾ ਚਾਪਲੂਸੀ ਜੀ ਕਰਦੇ, ਥੋੜੀ ਜੀ ਬਿਠਾਉਂਦੇ ਆ, ਉਹ ਭਗਤ ਕਰਦੇ ਆ ਤੇ ਹੈਲਪ ਹੁਲਪ ਕਰ ਦਿੰਦੇ ਹਨਾ, ਪੇਪਰ ਪੂਪਰ ਲਿਖ ਦਿੰਦੇ, ਬਣਾ ਦਿੰਦੇ। ਵਕੀਲ ਕਹਿੰਦਾ ਦੱਸ ਮੈਨੂੰ ਤੇਰੇ ਨਾਲ ਕੀ ਹੋਇਆ ਹਨਾ, ਕਿ ਵਕੀਲਾਂ ਦੀ ਬੋਲਬਾਣੀ ਅਲੱਗ ਆ, ਪੈਰਾਲੀਗਲਾਂ ਦੀ ਬੋਲਬਾਣੀ ਅਲੱਗ ਆ। ਜੀ। ਤੇ ਹੁੰਦਾ ਕੀ ਆ ਕਿ ਐਂਡ ਆਫ ਦਾ ਡੇ ਪੈਰਾਲੀਗਲ ਹੀ ਆ। ਜਿਹੜਾ ਪੈਰਾਲੀਗਲ ਆ ਨਾ, ਉਹਨੇ ਕੀ ਕਰਨਾ ਕਿ ਐਂਡ ਆਫ ਦਾ ਡੇ ਉਹਨੇ ਇੱਕ ਪਹਾੜੇ ਦਾ ਵਕੀਲ ਕਰਕੇ ਅੱਗੇ ਤੁਹਾਡੇ ਨਾਲ ਭੇਜਣਾ। ਪਹਾੜੇ ਦਾ ਵਕੀਲ ਜਿਹੜਾ ਵਕੀਲ ਆਪ ਕਿਰਾਏ ਤੇ ਅਵੇਲੇਬਲ ਆ ਕਿਸੇ ਦੇ ਕਰਕੇ ਜਾਣ ਲਈ। ਮੈਨੂੰ ਹੁਣ ਕੋਈ ਪੈਰਾਲੀਗਲ ਕਹੇ ਯਾਰ ਮੈਂ ਏਦਾਂ ਕੀਤਾ, ਤੂੰ ਮੇਰਾ ਜਾ ਕੇ ਕਰ, ਮੈਂ ਕਿਹਾ ਮੈਂ ਕਿਉਂ ਕਰਾਂ ਭਾਈ? ਹਰੇਕ ਬੰਦੇ ਦੀ ਆਪਣੀ ਕਰਨੀ ਹੈ ਹਨਾ। ਸੋ ਏਦਾਂ ਕਿ ਉਹ ਜਿਹੜਾ ਵਕੀਲ ਵੀ ਤੁਹਾਡੇ ਨਾਲ ਜਾਣਾ, ਜਿਹੜੇ ਬੰਦਿਆਂ ਨੇ ਕਮਿਊਨਿਟੀ ਦੇ ਵਿੱਚ ਕੀ ਆ ਕਿ ਏਦਾਂ ਦੇ ਬੰਦੇ ਬਹੁਤ ਬੈਠੇ ਹੋਏ ਆ, ਉਹਨਾਂ ਨੇ ਕਰੀਅਰ ਬਣਾਇਆ ਹੋਇਆ ਏਦਾਂ ਹੀ। ਉਹਨਾਂ ਨੇ ਨਾ ਅੱਗੋਂ ਅਮਰੀਕਨ ਵਕੀਲ ਦੂਜੇ ਜਿਹੜੇ ਏਦਾਂ ਦੇ ਬੰਦੇ ਉਹਨਾਂ ਨੇ ਰੱਖੇ ਹੋਏ ਆ। ਸੋ ਪੰਜਾਬੀ ਬੰਦਾ ਨਹੀਂ ਕੋਈ ਉਹਨਾਂ ਦੇ ਕੋਲ ਚੱਲਣਾ, ਕਿਉਂ ਕਿਸੇ ਨੇ ਗੱਲ ਨਹੀਂ ਉਹਨਾਂ ਦੀ ਸੁਣਨੀ ਹਨਾ। ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਆ। ਹੁਣ ਤੇ ਜਿਹੜਾ ਜਦੋਂ ਆਹ ਵਾਲਾ ਵਕੀਲ ਜਿਹੜਾ ਜਾਂਦਾ, ਇਹਦੀ ਕੋਈ ਡਾਇਰੈਕਟ ਡੀਲਿੰਗ ਨਹੀਂ ਹੈਗੀ, ਇਹਦੀ ਕੋਈ ਡਾਇਰੈਕਟ ਰੈਪੂਟੇਸ਼ਨ ਐਟ ਸਟੇਕ ਨਹੀਂ ਹੈਗੀ, ਕਿਉਂਕਿ ਕਮਿਊਨਿਟੀ ਦੇ ਵਿੱਚ ਵਿਚਰਦਾ ਨਹੀਂ ਹੈਗਾ। ਸੋ ਜਿਹੜਾ ਪੈਰਾਲੀਗਲ ਦਾ ਖੇਡ ਆ, ਉਹਦਾ ਅੱਗੇ ਇੱਕ ਉਹ ਪਿਆਦਾ ਵਕੀਲ ਆ, ਉਹ ਪਿਆਦੇ ਵਕੀਲ ਨੇ ਪਿਆਦੇ ਵਾਲੀ ਜਿਹੜੀ ਆਰਗੂਮੈਂਟ ਆ ਉਹ ਕਰਨੀ ਆ। ਤੇ ਉਹ ਫਿਰ ਪਿਆਦੇ ਵਕੀਲਾਂ ਦਾ ਕੀ ਆ ਕਿ ਆਹ ਜੱਜ ਔਖਾ ਵਾ, ਇੱਥੋਂ ਦੀ ਭੱਜੋ, ਇੱਥੋਂ ਦੀ ਇੱਧਰ ਭੱਜੋ, ਉਹ ਹੋ ਜਾਓ। ਸੋ ਟੈਕਨੀਕਲ ਆਰਗੂਮੈਂਟ ਹੁੰਦੀ ਨਹੀਂ। ਉਹ ਜਦੋਂ ਕੇਸ ਆਪਣੇ ਕੋਲ ਆਉਂਦਾ ਵਿਗੜ ਕੇ, ਉਹਦੇ ਵਿੱਚ ਦੇਖਦੇ ਆ ਕਿ ਸੱਤਿਆਨਾਸ਼ ਬੰਦੇ ਦਾ ਕਰ ਦਿੱਤਾ ਟੈਕਨੀਕਲ ਆਰਗੂਮੈਂਟਾਂ ਦਾ। ਸੋ ਜਿਹੜਾ ਅੱਜ ਕੇਸ ਸੀਗਾ ਕੀ ਸੀਗਾ ਕਿ ਇਹਦੇ ਵਿੱਚ ਏਜੰਟ ਨੇ ਕਿਹਾ ਸੀਗਾ ਕਿ ਗਲਤ ਲਿਖਤਾ ਕਿ ਵੀਜ਼ੇ ਦੇ ਏਦਾਂ। ਅੱਗੋਂ ਪੈਰਾਲੀਗਲ ਨੇ ਕਿਹਾ ਕਿ ਦੱਸਣਾ ਨਹੀਂ। ਉਹ ਇੱਕ ਪੈਰਾਲੀਗਲਾਂ ਦੀ ਇਹ ਬੜੀ ਭੈੜ ਆ ਕਿ ਜਿਹੜੀ ਔਖੀ ਚੀਜ਼ ਹੈ ਨਾ, ਜਿਹਨੂੰ ਉਹ ਹੈਂਡਲ ਨਹੀਂ ਉਹਨਾਂ ਨੇ ਕਰ ਸਕਣਾ, ਵਕੀਲ ਜਾਣਾ, ਉਹਨੇ ਕਹਿਣਾ ਤੂੰ ਨਾ ਇਹ ਦੱਸਣਾ ਨਹੀਂ ਇਹਨੂੰ। ਉਹ ਜਦੋਂ ਨਹੀਂ ਦੱਸਦੇ, ਚੀਜ਼ ਹੋਰ ਕੰਪਲੀਕੇਟ ਹੋ ਜਾਂਦੀ ਹੈ, ਝੂਠ ਦੇ ਉੱਤੇ ਝੂਠ ਆ ਜਾਂਦਾ ਇੱਕ। ਤੇ ਕਈ ਵਾਰੀ ਏਦਾਂ ਹੁੰਦਾ ਕਿ ਲੀਗਲ ਆਰਗੂਮੈਂਟਾਂ ਦੇ ਬੇਸ ਤੇ ਇਹਦੇ ਵਿੱਚ ਹੁਣ ਜਿੱਦਾਂ ਐਕਨਮੇਟ ਵਰਸਸ ਆਈਐਨਐਸ ਕੇਸ ਸੀਗਾ, ਜਿਹਦੇ ਵਿੱਚ ਸਿੱਧੇ ਉਹਨਾਂ ਨੇ ਕਿਹਾ ਹੋਇਆ ਕਿ ਜੇ ਬੰਦਾ ਜਾਣ ਪਛਾਣ ਲਈ ਝੂਠ ਬੋਲਦਾ ਵਾ, ਉਹਨੂੰ ਕੋਰਟ ਮਾਫ ਕਰ ਸਕਦੀ ਆ ਜੇ ਬਾਕੀ ਸਟੇਟਮੈਂਟਾਂ ਉਹਦੀਆਂ ਕ੍ਰੈਡੀਬਲ ਆ। ਤਾਂ ਹੁੰਦਾ ਕੀ ਹੈ ਕਿ ਜਦੋਂ ਪੈਰਾਲੀਗਲ ਦੇ ਥਰੂ ਕੇਸ ਕੂਸ ਲੱਗਦੇ ਆ ਅਸਾਲਮ ਆਫਿਸ ਤੋਂ, ਕਹਿੰਦੇ ਵਕੀਲ ਨੇ ਤਾਂ ਜਾਣਾ ਨਹੀਂ, ਸਿੱਧੇ ਕਰ ਦੋ ਹਨਾ। ਸੋ ਫਰਕ ਕੀ ਪੈਂਦਾ ਹੈਗਾ ਕਿ ਜਿਹੜੀ ਟੈਕਨੀਕਲ ਆਰਗੂਮੈਂਟ ਹੈਗਾ, ਕੀ ਕਿੱਥੇ ਕੀ ਬੋਲਣਾ ਨਹੀਂ ਬੋਲਣਾ, ਕਿੱਦਾਂ ਪੇਸ਼ਕਸ਼ ਜਿਹੜੀ ਕਰਨੀ ਹੈ, ਉਹਦੇ ਵਿੱਚ ਵਕੀਲ ਦਾ ਬੜਾ ਰੋਲ ਹੁੰਦਾ। ਤੇ ਹੁਣ ਮੁੱਦਾ ਇਹ ਆ ਜਾਂਦਾ ਕਿ ਉਹ ਕਹਿੰਦਾ ਕਿ ਪਰ ਤੂੰ ਅਸਾਲਮ ਆਫਿਸ ਬਾਰੇ ਝੂਠ ਬੋਲਿਆ, ਉਦੋਂ ਤਾਂ ਤੂੰ ਅਮਰੀਕਾ ਦੇ ਬਾਰਡਰ 'ਚ ਸੀਗਾ, ਉਦੋਂ ਤੇ ਤੈਨੂੰ ਕੋਈ ਖਤਰਾ ਨਹੀਂ ਸੀਗਾ, ਉਦੋਂ ਤੇ ਤੂੰ ਇੱਥੇ ਆਲਰੇਡੀ ਆ ਚੁੱਕਾ, ਇੱਥੇ ਤੇਰਾ ਕੋਈ ਰੀਜ਼ਨ ਨਹੀਂ ਬਣਦਾ। ਫਿਰ ਬਾਅਦ 'ਚ ਬੰਦਾ ਕਵੇ ਕਿ ਨਹੀਂ ਮੈਨੂੰ ਪੈਰਾਲੀਗਲ ਨੇ ਕਿਹਾ ਸੀ, ਏਦਾਂ ਕਿਹਾ ਸੀ, ਉੱਦਾਂ ਹੋਇਆ ਸੀ, ਮੇਰਾ ਵਕੀਲ ਨੇ ਕੰਮ ਖਰਾਬ ਕਰਤਾ। ਪਰ ਜਿਹੜਾ ਆਫਿਸਰ ਆ, ਜੱਜ ਆ, ਉਹ ਕਹਿੰਦਾ ਤੂੰ ਅਡਲਟ ਬੰਦਾ, 18 ਸਾਲ ਤੋਂ ਉੱਪਰ ਤੇਰੀ ਉਮਰ, ਤੇਰੇ ਹਰ ਮੌਕੇ ਤੇ ਬਹਾਨੇ ਰਹੇਗੇ, ਏਜੰਟ ਨੇ ਮੇਰਾ ਏਦਾਂ ਕਰਤਾ, ਪੈਰਾਲੀਗਲ ਨੇ ਏਦਾਂ ਕਰਤਾ, ਕਿ ਤੂੰ ਆਪ ਤੇਰੀ ਰਿਸਪੌਂਸਿਬਿਲਿਟੀ ਕਿੱਥੇ ਆ ਹਨਾ, ਕਿ ਤੂੰ ਆਪਣੇ ਪੈਸੇ ਦੇ ਕੇ ਤੂੰ ਪੈਰਾਲੀਗਲ ਨੂੰ ਹਾਇਰ ਕੀਤਾ, ਤਾਂ ਤੂੰ ਹੁਣ ਕਹਿੰਦਾ ਕਿ ਮੈਨੂੰ ਜਿੱਦਾਂ ਉਹਨੇ ਮੈਨੂੰ ਕਿਹਾ ਸੀ ਕਰਤਾ। ਸੋ ਜਿਹੜੀ ਅਮਰੀਕਾ ਦੇ ਵਿੱਚ ਆ ਕੇ ਜਿਹੜਾ ਝੂਠ ਬੋਲਿਆ ਵਾ, ਉਹ ਨਹੀਂ ਉਹ ਮੰਨਦੇ, ਉਹ ਨਹੀਂ ਮੰਨਦੇ। ਸੋ ਇਹਦੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਮੁੱਦੇ ਸੀਗੇ, ਤੇ ਜੱਜ ਸਾਹਿਬ ਸੀਗੇ ਜਿਹੜੇ ਕਰਟਿਸ ਪੀਅਰਸ ਫਿਰ ਦੁਬਾਰਾ। ਤੇ ਹੁਣ ਇਹਦੇ ਵਿੱਚ ਕੀ ਆ ਗਿਆ ਕਿ ਮੈਟਰ ਆਫ ਗਰਾਵਾ ਕਰਕੇ ਇੱਕ ਕੇਸ ਹੈਗਾ, ਉਹਦੇ ਵਿੱਚ ਕੀ ਹੈ ਕਿ ਜਦੋਂ ਮੇਰੀ ਵਾਰੀ ਆਈ ਕਿ ਤੂੰ ਡਾਇਰੈਕਟ ਐਗਜ਼ਾਮੀਨੇਸ਼ਨ ਲੈ ਕੇ ਸਵਾਲ ਜਾ ਪੁੱਛ, ਮੈਂ ਬੰਦੇ ਨੂੰ ਪਹਿਲਾਂ ਕਿਹਾ ਮੈਂ ਕਿਹਾ ਪੀਡੀ ਤੇਰੀ ਆਣੀ ਹੈ ਮੋਸਟ ਲਾਈਕਲੀ, ਜੱਜ ਸਾਹਿਬ ਨੇ ਇਹ ਕੇਸ ਤੇਰੇ ਪਾਸ ਨਹੀਂ ਹੋਣੇ, ਜਿਹੜੀ ਸੱਚਾਈ ਹੈ ਹਨਾ। ਤੇ ਮੈਟਰ ਆਫ ਗਰਾਵਾ ਦੇ ਥੱਲੇ ਕੀ ਸੀਗਾ ਕਿ ਮੈਂ ਆਪਣਾ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਆ ਉਹ ਵੇਵ ਕਰ ਸਕਦਾ, ਕਿ ਮੈਂ ਜਿਹੜਾ ਔਨ ਰੈਕਡ ਆ ਉੱਤੇ ਰੈਸਟ ਕਰਨਾ, ਤੇ ਜਿਹੜਾ ਸਰਕਾਰੀ ਵਕੀਲ ਆ ਉਹ ਸਿੱਧੇ ਆਪਣੇ ਕ੍ਰਾਸ ਐਗਜ਼ਾਮੀਨੇਸ਼ਨ ਨਾਲ ਜਿਹੜਾ ਸ਼ੁਰੂ ਕਰ ਸਕਦਾ। ਤੇ ਜੱਜ ਸਾਹਿਬ ਇੰਟਰਸਟਿੰਗ, ਉਹਨੇ ਜਿਹੜਾ ਸਰਕਾਰੀ ਵਕੀਲ ਨੂੰ ਕਿਹਾ ਸੀਗਾ ਕਿ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਕਿ ਤੂੰ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਕਰੂੰਗਾ, ਕਿ ਤੂੰ ਪਹਿਲਾਂ ਦੀ ਸੁਣਨਾ ਚਾਹੁੰਦਾ? ਉਹ ਕਹਿੰਦਾ ਮੈਂ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਕਰੂੰਗਾ। ਉਹਨੇ ਸਵਾਲ ਜਵਾਬ ਪੁੱਛੇ, ਸਵਾਲ ਜਵਾਬ ਜਨਰਲੀ ਠੀਕ ਗਏ ਮੇਰੇ ਹਿਸਾਬ ਨਾਲ। ਜਿਹੜਾ ਬੰਦਾ ਹੈਗਾ ਵੀਕ ਵਿਟਨੈਸ ਸੀਗਾ ਥੋੜਾ ਜਿਹਾ, ਤੇ ਕੰਸਰਨ ਵੀ ਸੀਗਾ ਕਿ ਸਵਾਲਾਂ ਚੋਂ ਸਵਾਲ ਨਿਕਲਦੇ ਹਨਾ। ਤੇ ਸਰਕਾਰੀ ਵਕੀਲ ਨੇ ਜਦੋਂ ਸਵਾਲ ਜਵਾਬ ਪੁੱਛ ਕੇ ਹਟਿਆ, ਤੇ ਉਹਨੇ ਕਿਹਾ ਕਿ ਹੁਣ ਤੇਰੀ ਵਾਰੀ ਆਏਗੀ, ਤੂੰ ਪੁੱਛ। ਰੀਡਾਇਰੈਕਟ ਐਗਜ਼ਾਮੀਨੇਸ਼ਨ ਕਹਿੰਦੇ ਆ ਕਿ ਰੀਡਾਇਰੈਕਟ ਐਗਜ਼ਾਮ ਕਰ ਇਹਦਾ। ਤੇ ਜਦੋਂ ਰੀਡਾਇਰੈਕਟ ਤੇ ਆਇਆ, ਮੈਂ ਕਿਹਾ ਮੈਂ ਰੀਡਾਇਰੈਕਟ ਐਗਜ਼ਾਮ ਨਹੀਂ ਕਰਨਾ, ਮੈਂ ਵੇਵ ਕਰਦਾ,
ਜੱਜ ਸਾਹਿਬ ਤੇ ਸਰਕਾਰੀ ਵਕੀਲ ਦੋਨੇ ਹਿੱਸਾ ਲੱਪੇ ਪੈ ਗਏ। ਹੁਣ ਏਦਾਂ ਕਿ ਤੁਸੀਂ ਆਪੇ ਤਾਂ ਕਿਹਾ ਸੀ ਕਿ ਇਹਨੇ ਡਿਟੇਲ ਡੈਕਲੇਰੇਸ਼ਨ ਦਿੱਤੀ ਆ, ਕ੍ਰਾਸ ਐਗਜ਼ਾਮਿਨ ਜਿਹੜਾ ਇਹਦਾ ਹੋ ਗਿਆ, ਤੇ ਇਸ ਤੋਂ ਬਾਅਦ ਜਿਹੜਾ ਕ੍ਰਾਸ ਐਗਜ਼ਾਮਿਨ ਹੋ ਗਿਆ ਤਾਂ ਮੈਨੂੰ ਲੱਗਿਆ ਨਹੀਂ ਕਿ ਇਹਨੇ ਕੁਝ ਗਲਤ ਕਿਹਾ, ਤਾਂ ਮੈਂ ਜੋ ਤੁਹਾਡੇ ਕੋਲ ਹੈਗਾ ਮੈਟਰ ਗਰਾਵਾ ਤੇ ਇਹਦੇ ਬੇਸ ਤੇ ਮੈਂ ਅੱਗੇ ਕਰਨਾ ਚਾਹੁੰਦਾ। ਤੇ ਦੋਨੋਂ ਜਾਣੇ ਫਿਰ ਦੇਖ ਕੇ ਜਿਹੜਾ ਕਿ ਅੱਛਾ ਇਹ ਤਾਂ ਇਦਾਂ ਕਰਕੇ ਇਹਨਾਂ ਨੇ ਸਟ੍ਰੈਟਜੀ ਆਪਣੀ ਪਾਈ ਆ ਲੀਗਲ। ਫਿਰ ਜੱਜ ਸਾਹਿਬ ਨੇ ਨਾ ਕਿਹਾ ਕਿ ਮੈਂ ਸਵਾਲ ਪੁੱਛਣੇ ਆ, ਤੇ ਇਹ ਜੱਜ ਸਾਹਿਬ ਦੀ ਆਦਤ ਹੈ, ਪੁੱਛਦੇ ਆ ਸਵਾਲ ਕਾਫੀ। ਠੀਕ ਆ, ਓਕੇ। ਤਾਂ ਜੱਜ ਸਾਹਿਬ ਨੇ ਫਿਰ ਸਵਾਲ ਪੁੱਛੇ, ਉਹਦੇ ਵਿੱਚ ਥੋੜੇ ਜਿਹੇ ਪੰਗੇ ਪੈ ਗਏ ਰੀਲੋਕੇਸ਼ਨ ਦੇ ਸਾਰਾ। ਤੇ ਫਿਰ ਇਹ ਸੀਗਾ ਕਿ ਜੱਜ ਸਾਹਿਬ ਦੇ ਜਿਹੜੇ ਸਵਾਲਾਂ ਤੋਂ ਬਾਅਦ ਮੈਂ ਜਿਹੜਾ ਸੀਗਾ ਰੀਡਾਇਰੈਕਟ ਐਗਜ਼ਾਮੀਨੇਸ਼ਨ ਸਿਰਫ ਕੀਤਾ ਕਿ ਕਿਉਂਕਿ ਜੱਜ ਸਾਹਿਬ ਨੇ ਹੁਣ ਜਿਹੜੇ ਪੁੱਛੇ ਸੀ ਉਹ 'ਚ ਥੋੜ੍ਹੀਆਂ ਬਹੁਤੀਆਂ ਗਲਤੀਆਂ ਕੋ ਜਿਹੜੀਆਂ ਹੋ ਗਈਆਂ ਸੀਗੀਆਂ। ਤੇ ਜੱਜ ਸਾਹਿਬ ਨੇ ਜਿਹੜਾ ਇਹਦਾ ਫੈਸਲਾ ਜਿਹੜਾ ਸੀਗਾ ਇਵੈਂਚੁਅਲੀ ਇਹਦਾ ਕੇਸ ਜਿਹੜਾ ਗ੍ਰਾਂਟ ਕੀਤਾ। ਫਿਰ ਦੁਬਾਰਾ ਉਹਨਾਂ ਨਾਲ ਡਾਇਲੋਗ ਬਾਜੀ ਕਿ ਜਿਹੜੇ ਆ ਕੇਸ ਆ ਸਿਮਿਲੈਰਿਟੀ ਆਫ ਫੈਕਟ ਪੈਟਰਨ ਆ, ਤੇ ਬਾਅਦ 'ਚ ਕਹਿੰਦੇ ਸਟ੍ਰੈਟਜੀ ਕਹਿੰਦੇ ਤੁਹਾਡੀ ਵਧੀਆ ਸੀ, ਕਹਿੰਦੇ ਪਰ ਮੈਨੂੰ ਗੱਲ ਸਮਝ ਨਹੀਂ ਆਈ, ਕਹਿੰਦੇ ਮੈਨੂੰ ਲੱਗਿਆ ਕਿ ਤੂੰ ਬਾਅਦ 'ਚ ਸਵਾਲ ਪੁੱਛਣੇ ਆ। ਮੈਂ ਕਿਹਾ ਪੁੱਛਣੇ ਤਾਂ ਮੈਂ ਸੀਗੇ, ਪਰ ਮੈਨੂੰ ਮੈਂ ਕਿਹਾ ਬਾਅਦ 'ਚ ਲੱਗਿਆ ਕਿ ਆਪਣਾ ਰੈਕਡ ਜਿਹੜਾ ਸਹੀ ਆ, ਤੇ ਸਰਕਾਰੀ ਵਕੀਲ ਨੇ ਜੋ ਕਿਹਾ ਸਹੀ ਸੀਗੇ। ਤੇ ਇਹਦੇ ਹਿਸਾਬ ਨਾਲ ਮੈਂ ਕਿਹਾ ਫਿਰ ਜਿਹੜੇ ਤੁਸੀਂ ਸਵਾਲ ਪੁੱਛੇ ਉਹਦੇ ਵਿੱਚ ਰੀਲੋਕੇਸ਼ਨ ਦਾ ਜਿਹੜਾ ਇਸ਼ੂ ਸੀਗਾ ਨੈਰੋ ਡਾਊਨ ਹੋ ਗਿਆ, ਤੇ ਤਾਂ ਕਰਕੇ ਜਿਹੜੀ ਮੇਰਾ ਫੋਕਸ ਸੀਗਾ ਉਹ ਸਿਰਫ ਤੁਹਾਡੇ ਸਵਾਲਾਂ ਪੁੱਛਣ ਤੋਂ ਬਾਅਦ ਰੀਡਾਇਰੈਕਟ ਜਿਹੜਾ ਸੀਗਾ ਹਨਾ, ਜਿਹੜੀ ਸੀਗੀ ਸਟ੍ਰੈਟਜੀ, ਤੇ ਇਹਦੇ ਕਰਕੇ ਜਿਹੜਾ ਆਪਣਾ ਸੀਗਾ ਕੇਸ ਪਾਸ ਹੋ ਗਿਆ। ਕਿਉਂਕਿ ਕਿਹੜੇ ਬੇਸ ਤੇ ਹੋਰ ਡਿਨਾਈ ਹੋਣਾ ਸੀਗਾ ਹਨਾ, ਤੇ ਜਿਹੜੇ ਹੋਰ ਟੈਕਨੀਕਲ ਮੁੱਦੇ ਸੀਗੇ ਕਿ ਪਹਿਲਾਂ ਅਸਾਈਲਮ ਆਫਿਸ 'ਚ ਬਿਆਨ ਗਲਤ ਹੋਏ ਆ, ਆਹੀ ਜਿਹੜਾ ਤੁਹਾਨੂੰ ਕੇਸ ਲਾਅ ਦੱਸੇ ਕਿ ਐਕਿਨਮੇਟ ਵਰਸਸ ਆਈਐਨਐਸ ਮੈਟਰ ਆਫ ਗਰਾਵਾ। ਸੋ ਇਹ ਕੀ ਹੈ ਕਿ ਟੈਕਨੀਕਲਿਟੀ ਜਿਹੜੀ ਆਰਗੂਮੈਂਟ ਆ ਕਈ ਵਾਰੀ ਬੰਦੇ ਦੀ ਜਾਨ ਔਖੇ ਜੱਜ ਮੂਹਰੇ ਬਚਾ ਜਾਂਦੀ ਆ। ਤੁਹਾਨੂੰ ਜੱਜ ਸਾਹਿਬ ਨੂੰ ਫਿਰ ਐਂਡ 'ਚ ਮੈਂ ਇਹੀ ਕਿਹਾ, ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਤੁਹਾਡੀ ਕੋਰਟ ਦੀ ਆਹ ਜ਼ਰੂਰ ਸਿਫਤ ਹੈਗੀ ਆ ਕਿ ਆਹੀ ਜਿਹੜਾ ਹੁਣ ਮੈਟਰ ਆਫ ਗਰਾਵਾ ਵਾ, ਜੇ ਕੋਈ ਹੋਰ ਜੱਜ ਹੁੰਦਾ ਨਾ ਉਹਨੇ ਕਹਿਣਾ ਨਹੀਂ ਮੈਂ ਤੇ ਮੂੰਹ ਸੁਣਨਾ, ਤੂੰ ਏਦਾਂ ਕਰਨਾ ਚਾਹੁੰਦਾ। ਮੈਂ ਕਿਹਾ ਤੁਹਾਡੀ ਇਹ ਗੱਲ ਆ ਕਿ ਤੁਸੀਂ ਸਟੈਂਡ ਲੈ ਜਾਂਦੇ ਆ। ਤੇ ਜੱਜ ਸਾਹਿਬ ਉਹਦੇ ਕੇਸ 'ਚ ਪਿਛਲੇ ਕੇਸ ਦੀ ਗੱਲ ਕਰਨ ਲੱਗ ਪਏ, ਪਿਛਲੇ ਹਫ਼ਤੇ ਜਿਹੜਾ ਹੋਇਆ ਸੀਗਾ। ਕਹਿੰਦੇ ਮੈਂ ਕਿਊਰੀਅਸ ਆ ਕਿ ਸਰਕਾਰੀ ਵਕੀਲ ਜਿਹੜਾ ਕੀ ਆਰਗੂਮੈਂਟ ਕਰਦਾ। ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਜਿਹੜਾ ਤੁਹਾਡਾ ਵਾਲਾ ਕੇਸ ਹੈ ਨਾ, ਤੁਸੀਂ ਸਟੈਂਡ ਲਿਆ ਮੈਟਰ ਆਫ ਕਰਨਾਟੋ ਐਸਵੇਦਾ ਦੇ ਥੱਲੇ ਕਿ ਜੱਜ ਕੋ ਪਾਵਰ ਹੈਗੀ ਆ ਕਿ ਨਹੀਂ ਹੈਗੀ ਆ, ਤੇ ਤੁਸੀਂ ਸਟੈਂਡ ਲੈ ਕੇ ਫੈਸਲਾ ਦਿੱਤਾ। ਮੈਂ ਕਿਹਾ ਇਹਦਾ ਹੁਣ ਸਾਰਾ ਡਿਪਾਰਟਮੈਂਟ ਸੋਚਣ ਦਿਆ ਹੋਣਾ ਕਿ ਯਾਰ ਇਹ ਤਾਂ ਜੱਜ ਨੂੰ ਐਡੀ ਵੱਡੀ ਜੇ ਪਾਵਰ ਦੇਤੀ ਆ, ਫਿਰ ਤਾਂ ਸਾਡੇ ਸਾਰੇ ਕੇਸ ਇਹਨਾਂ ਨੇ ਏਦਾਂ ਡਿਸਮਿਸ ਕਰੀ ਜਾਣੇ ਆ ਕਿ ਜੱਜਾਂ ਤੋਂ ਕਿ ਇਹਨਾਂ ਕੋਲ ਪਾਵਰ ਹੋ ਤਾਂ ਸਰਕਾਰ ਇਹਨੂੰ ਫਾਈਟ ਬੈਕ ਕਰੂਗੀ। ਤੇ ਮੈਂ ਕਿਹਾ ਦਿਸ ਕੇਸ ਜਿਹੜਾ ਤੁਹਾਡੇ ਵਾਲਾ ਹੈਗਾ ਇਹ ਕਾਫੀ ਇੰਪੋਰਟੈਂਟ ਜਿਹੜਾ ਕੇਸ ਨੈਸ਼ਨਲੀ ਬਣ ਸਕਦਾ ਬੰਦੇ ਦਾ, ਜੇ ਸਰਕਾਰ ਅਪੀਲ ਕਰਦੀ ਹੈ। ਸਰਕਾਰ ਕੋਲ 30 ਦਿਨ ਆ, ਤੇ ਆਪਾਂ ਹੁਣ ਦੇਖਣਾ ਕਿ ਸਰਕਾਰ ਇਹਨੂੰ ਅਪੀਲ ਕਰਦੀ ਹੈ ਕਿ ਨਹੀਂ ਕਰਦੀ ਆ। ਤੇ ਜਿਹੜਾ ਇਹਦਾ ਮੁੱਦਾ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਜੱਜ ਨੇ ਸਟੈਂਡ ਲਿਆ ਸੀਗਾ ਕਿ ਮੈਟਰ ਆਫ ਕਰਨਾਟੋ ਐਸਵੇਦਾ ਦੇ ਥੱਲੇ ਕਿ ਉਹ ਔਨ ਇਟਸ ਓਨ, ਭਾਵੇਂ ਸਰਕਾਰ ਮਨਾ ਵੀ ਕਰ ਰਹੀ ਆ, ਫਰਾਡ ਦਾ ਐਵੀਡੈਂਸ ਇਹ ਸਾਰਾ ਕੁਝ ਹੈਗਾ, ਆਰਕੇ ਫਾਈਲਿੰਗ ਆ, ਕਿ ਜੱਜ ਉਹਨੂੰ ਆਪਣੇ ਲੈਵਲ ਤੇ ਡਿਸਮਿਸ ਕਰ ਸਕਦਾ ਕਿ ਨਹੀਂ ਕਰ ਸਕਦਾ ਸਰਕਾਰ ਦੀ ਆਬਜੈਕਸ਼ਨ ਦੇ ਉੱਤੇ। ਸੋ ਉਹਦਾ ਜਿਹੜਾ ਸੀਗਾ ਗਰਾਊਂਡ ਵਰਕ ਹੁਣ ਦੇਖਦੇ ਆ। ਸੋ ਸਾਡੇ ਨਾਲ ਕੀ ਹੈ ਕਿ ਜਦੋਂ ਹੁਣ ਆਪਾਂ ਇਹਦੇ ਵਿੱਚ ਅਸਾਈਲਮ ਵਾਲੀ ਫੀਲਡ ਦੇ ਵਿੱਚ ਆਏ ਆ ਕਿ ਕੇਸ ਜਿੱਦਾਂ ਕੰਪਲੈਕਸ ਹੋਈ ਜਾਂਦੇ ਆ, ਔਖੇ ਕੇਸ ਲੋਕੀ ਬਾਕੀ ਵਕੀਲਾਂ ਤੋਂ ਲੈ ਕੇ ਆ ਜਾਂਦੇ ਆਪਣੇ ਹਨਾ, ਕਈ ਭੱਜ ਕੇ ਵੀ ਗਏ ਹੁੰਦੇ ਆਪਣੇ ਆਫਿਸ ਤੋਂ ਕਿ ਤੁਸੀਂ ਰੂਲ ਬੜੇ ਟੈਕਨੀਕੈਲਿਟੀਜ਼ ਆ, ਜੋਕਰ ਵੀ ਬੜੇ ਲੱਗੇ ਰਹਿੰਦੇ ਚੈਟਾਂ ਚੂਟਾਂ ਦੇ ਵਿੱਚ, ਕਈ ਤਰ੍ਹਾਂ ਦਾ ਮਤਲਬ ਉਹ। ਪਰ ਏਦਾਂ ਕਿ ਐਂਡ ਆਫ ਦਾ ਡੇ ਜਦੋਂ ਮੈਂ ਕਿਹਾ ਮੁਸੀਬਤ ਜਦੋਂ ਪੈਂਦੀ ਆ ਟੈਕਨੀਕਲ ਆਰਗੂਮੈਂਟ ਦੀ, ਫਿਰ ਲੋੜ ਪੈਂਦੀ ਆ। ਫਿਰ ਏਦਾਂ ਕਈ ਬੰਦਿਆਂ ਨੂੰ ਬਾਅਦ ਚ ਵੀ ਆਪਣੀ ਯਾਦ ਜਿਹੜੀ ਆਈ ਹੋਈ, ਜਿਹੜੇ ਕੁਰਸੀ ਤੋਂ ਉੱਠ ਕੇ ਗਏ ਸੀਗੇ ਹਨਾ। ਤੇ ਜਿਹੜੇ ਕੰਪਲੈਕਸ ਕੇਸ ਆ ਇਹਦੇ ਨਾਲ ਕੀ ਆ ਕਿ ਸਾਨੂੰ ਇੱਕ ਮੌਕਾ ਮਿਲਿਆ, ਮੌਕਾ ਸਟੇਜ ਜਿਹੜੀ ਤਿਆਰ ਹੋ ਰਹੀ ਹੈ ਕਿ ਜਿਹੜੇ ਕੰਪਲੈਕਸ ਇਸ਼ੂ ਜਿਹੜੇ ਇਦਾਂ ਦੇ ਹੈਗੇ ਆ ਕਿ ਪਹਿਲਾਂ ਤਾਂ ਸੀਗਾ ਚੱਲ ਬੇਸਿਕ ਆਏ, ਅਸਾਈਲਮ ਦੱਸਿਆ, ਕਰਤਾ, ਪਾਸ ਹੋ ਗਿਆ। ਪਰ ਹੁਣ ਕੀ ਸੀਗਾ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ 9th ਸਰਕਿਟ ਦਾ ਮੈਟਰ ਆਫ ਆਰਕੇ ਗਏ ਕਿ ਉਹ ਪੂਰਾ ਦਾ ਪੂਰਾ ਕੈਂਸਲ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਦੇ ਬਾਰੇ 9th ਸਰਕਿਟ ਦੇ ਵਿੱਚ ਜਿਹੜੀ ਫਾਈਟ ਆ। ਸੋ ਕਮਿਊਨਿਟੀ ਦੇ ਰਾਹੀਂ ਸਾਨੂੰ ਵੀ ਉਹ ਜਿਹੜਾ ਮੌਕਾ ਮਿਲ ਰਿਹਾ ਕਿ ਸਟੇਜ ਸੈੱਟ ਹੋ ਰਹੀ ਆ ਕਿ ਜਿਹੜੇ ਇਦਾਂ ਦੇ ਇੰਪੋਰਟੈਂਟ ਡਿਸੀਜਨ ਹੈ ਕਿ ਜੱਜ ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ, ਆਰਕੇ ਦਾ ਕੀ ਫਿਊਚਰ ਆ, ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ, ਲਾਅ ਮੇਕਿੰਗ ਜਿਹਨੂੰ ਕਹਿੰਦੇ ਆ ਥਰੂ ਆਪਣਾ ਐਡਵੋਕੇਸੀ ਹਨਾ। ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਸਾਡੇ ਕੰਮ ਦਾ ਇੰਪੈਕਟ ਆ ਉਹ ਸਿਰਫ ਪੰਜਾਬੀ ਕਮਿਊਨਿਟੀਆਂ ਤੱਕ ਨਹੀਂ ਫਿਰ ਸੀਮਿਤ ਰਹਿੰਦਾ, ਉਹ ਤੋਂ ਕਿਤੇ ਜ਼ਿਆਦਾ ਬਰੋਡਰ, ਮਤਲਬ ਜਿਹੜਾ ਸਾਊਥ ਅਮਰੀਕਾ ਵਾਲਾ ਕਲਾਇੰਟ ਆ, ਕਦੀ ਜਿਹਨੂੰ ਮੈਂ ਡੀਲ ਵੀ ਨਹੀਂ ਜਿਹੜਾ ਕਰਨਾ, ਉਹਦੇ ਕੇਸਾਂ 'ਚ ਵੀ ਉਹ ਜਿਹੜਾ ਇਫੈਕਟ ਉਹ ਕਰੂਗਾ। ਸੋ ਇਹ ਪੰਜਾਬੀ ਰੇਡੀਓ ਦਾ ਧੰਨਵਾਦ ਇਹਦਾ, ਜਿਨ੍ਹਾਂ ਨੇ ਇੱਕ ਫੋਰਮ ਦਿੱਤਾ ਸਾਨੂੰ ਕਿ ਆਪਾਂ ਲੋਕਾਂ ਨੂੰ ਪੇਸ਼ ਕਰ ਸਕੀਏ ਪਹਿਲਾਂ ਤਾਂ ਕਿ ਆਪਾਂ ਕੰਮ ਕੀ ਕਰਦੇ ਹਾਂ। ਟਿਕਟੋਕ ਵਾਲਿਆਂ ਦਾ ਜਿਹੜਾ, ਇੰਸਟਾਗ੍ਰਾਮ ਵਾਲਿਆਂ ਦਾ, ਫੇਸਬੁੱਕ ਵਾਲਿਆਂ ਦਾ, ਜਿਹੜੇ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਆਪਣੇ ਨਾਲ ਤੇ ਆਪਣਾ ਟਾਈਮ ਕੱਢਦੇ ਆ, ਸੁਣਦੇ ਆ ਹਨਾ ਜੀ, ਧਿਆਨ ਦਿੰਦੇ ਆ। ਨਿੰਦਿਆ ਕਰਨ ਵਾਲੇ ਵੀ ਬੜੇ ਹੁੰਦੇ ਆ ਕਿ ਉਹਨਾਂ ਦੀ ਗੱਲ ਸੁਣ ਕੇ ਵੀ ਸਾਡੀ ਗੱਲ ਦੇ ਉੱਤੇ ਧਿਆਨ ਦਿੰਦੇ ਆ, ਸਮਝਦੇ ਆ ਕਿ ਗੱਲ ਹੈ ਕੀ ਆ, ਚੱਕਰ ਹੈ ਕੀ ਆ, ਤੇ ਸਾਰਾ ਖਾਪਰ ਵਾਲਾ ਸੈਡ ਕਰਕੇ ਜਿਹੜਾ
ਇੱਕ ਬੰਦਾ ਜੁੜਦਾ ਆ ਕੇ ਹੁਣ ਕੇਸਾਂ ਦੇ ਵਿੱਚ ਵੀ ਨਾ ਕਿ ਕਈ ਵਾਰੀ ਕਹਿੰਦੇ ਕਿ ਆਪਣਾ ਵੀਡੀਓ ਸੇਵ ਕਰ ਲਈਦੀਆਂ ਤੁਹਾਡੀਆਂ। ਠੀਕ ਹੈ। ਹਾਂ, ਹਾਂ। ਤੇ ਵੀਡੀਓ ਸੇਵ ਕਰਕੇ ਕਹਿੰਦਾ ਆਪਣੀ ਜਿਹੜੀ ਕੇਸ ਦੀ ਤਿਆਰੀ ਆ ਫਿਰ ਉਹ ਪਿਛਲੇ 2 ਸਾਲਾਂ ਤੋਂ ਕੀ ਹੋਇਆ, ਕੀ ਮੁੱਦੇ ਸੀਗੇ, ਕਿਹੜੇ ਬੰਦੇ ਦਾ ਕਿੱਦਾਂ ਸੀਗਾ, ਉਹ ਜਿਹੜੀਆਂ 2 ਸਾਲਾਂ 'ਚ ਕੀ ਤੁਸੀਂ ਡਿਸਕਸ਼ਨ ਕੀਤੀ ਆ, ਉਹ ਕਹਿੰਦੇ ਕਿ ਸਾਡੀ ਜਿਹੜੀ ਤਿਆਰੀ ਹੈ ਨਾ ਸ਼ੋਅ ਦੇਖ ਕੇ, ਉਹਦੇ ਉਹ ਨਾਲ ਸਾਡੇ ਹੋ ਕਹਿੰਦਾ ਇੰਨੀ ਕਰਾਈ। ਓਵਰ ਅ ਪੀਰੀਅਡ ਆਫ ਟਾਈਮ ਹੁਣ 2 ਸਾਲ 3 ਸਾਲ ਜਦੋਂ ਤੁਸੀਂ ਜੁੜਦੇ ਆ ਹਨਾ, ਫਰਕ ਉਹ ਪੈਂਦਾ ਉਸ ਚੀਜ਼ ਦੇ ਨਾਲ। ਉਹ ਇਹ ਜਿਹੜਾ ਸੀਗਾ ਫੋਰਮ ਜਿਹੜੀ ਸੀਗੀ ਇਹ ਪੰਜਾਬੀ ਰੇਡੀਓ ਨੇ ਦਿੱਤੀ। ਚਲੋ ਇਹ ਸੋਸ਼ਲ ਮੀਡੀਆ ਤਾਂ ਬਾਅਦ 'ਚ ਆਏ, ਇਹ ਸੈਕੰਡਰੀ ਹੈ ਹਨਾ। ਤੇ ਪਹਿਲੀ ਜਿਹੜੀ ਆਵਾਜ਼ ਜਿਹੜੀ ਚੱਕੀ ਸਾਡੀ, ਉਹ ਪੰਜਾਬੀ ਰੇਡੀਓ ਨੇ ਆਵਾਜ਼ ਚੱਕੀ ਆ। ਧੰਨਵਾਦ ਸੋ ਜੀ। ਇਹਦੇ ਵਿੱਚ ਨਵੇਂ ਸਾਲ ਦਾ ਮੌਕਾ ਤੁਹਾਡਾ ਥੈਂਕ ਯੂ ਆ, ਹਰਜੋਤ ਭਾਜੀ ਹੁਣਾਂ ਦਾ ਥੈਂਕ ਯੂ ਆ। ਤੇ ਹੁਣ ਜੀ। ਜਿਹੜਾ ਹੈਗਾ ਕਿ ਕਈ ਤੁਹਾਡੇ ਥੈਂਕ ਯੂ ਤੋਂ ਬਾਅਦ ਵੀ ਵੀ ਤੁਸੀਂ ਹਮੇਸ਼ਾ ਟਾਈਮ ਕੱਢਦੇ ਆ, ਕਮਿਊਨਿਟੀ ਨੂੰ ਜਾਗਰੂਕ ਕਰਦੇ ਆ, ਉਹਨਾਂ ਨੂੰ ਰੀਅਲ ਇਸ਼ੂਜ਼ ਦਾ ਜਿਹੜਾ ਉਹ ਦੱਸਦੇ ਆ। ਬਹੁਤ ਸਾਰੇ ਲੋਕ ਇਸ ਦੇ ਨਾਲ ਐਜੂਕੇਟ ਹੋਏ ਆ, ਉਹ ਆਪੋ ਆਪਣੇ ਜਿੱਥੇ ਜਿਹੜੇ ਵੀ ਵਕੀਲ ਦੇ ਨਾਲ ਆ ਉਹਨਾਂ ਨੂੰ ਸਹੀ ਕੁਐਸਚਨ ਪੁੱਛਣਾ ਉਹਨਾਂ ਨੇ ਸ਼ੁਰੂ ਕੀਤਾ ਆ। ਆਲਦੋ ਕਈਆਂ ਨੂੰ ਉਹ ਚੰਗੀ ਗੱਲ ਨਹੀਂ ਲੱਗਦੀ ਹੋਊਗੀ ਵੀ ਸਾਨੂੰ ਕੁਐਸਚਨ ਹੋਣ ਲੱਗ ਗਏ ਆ, ਪਰ ਉਹ ਬੈਟਰ ਆ ਵੀ ਜਿਹੜਾ ਕੋਈ ਕੇਸ ਕਰ ਰਿਹਾ ਆ ਜਾਂ ਜਿਹੜਾ ਵੀ ਆ ਉਹਨੂੰ ਹੁਣ ਆਪਣੇ ਮੈਟਰਸ ਦਾ ਜਿਹੜਾ ਪਤਾ ਆ। ਇੱਕ